ਲੋਕਾਂ ਦੇ ਬਾਰੇ ਜਿਨ੍ਹਾਂ ਦਾ ਸਿਕਿਉਰਿਟੀ ਲੈਣ ਦਾ ਵੀ ਧੰਦਾ ਕਾਰੋਬਾਰ ਚੱਲਦਾ ਜ਼ੋਰਾਂ ਦੇ ਉੱਤੇ ਆ। ਉਹ ਮਤਲਬ ਪੱਟ ਦੀ ਗੋਲੀ ਮਾਰ ਲਈ, ਕਦੇ ਕਿਸੇ ਨੂੰ ਕਹਿਤਾ ਕਿ ਭਾਈ ਮੇਰੇ ਮਗਰ 4 ਰੋੜੇ ਚਲਾ ਦੀ, ਤੇ ਮੁੜ ਕੇ ਸਿਕਿਉਰਿਟੀ ਮਿਲ ਜਾਂਦੀ ਹੈ। ਹੁਣ ਕਹਿੰਦੇ ਖਬਰ ਇਹ ਆ ਰਹੀ ਹੈ ਸ਼ਰਮਾ ਜੀ ਵੀ ਸਿਕਿਉਰਿਟੀ ਮੰਗਣ ਵਾਲਿਆਂ ਦੀ ਵੀ ਚਾਹੁੰਦੀ ਹੈ, ਸਰਕਾਰ ਕਮਾਂਡੋ ਫੋਰਸ ਦੇਣ ਨੂੰ ਤਿਆਰ ਆ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਕਹਿੰਦੇ ਜੀ ਕਿ ਟਾਰਗੇਟ ਕਿਲਿੰਗ ਬਹੁਤ ਵੱਧ ਗਈ ਪੰਜਾਬ ਦੇ ਵਿੱਚ, ਤੇ ਇਸ ਲਈ ਇੱਕ ਸਮੀਖਿਆ ਕੀਤੀ ਗਈ ਕਿ ਕੀ ਉਹਨਾਂ ਦੀ ਸੁਰੱਖਿਆ ਸਹੀ ਹੈ। ਸੋ ਜੀ ਪੰਜਾਬ ਦੇ ਅੰਦਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸਾਡੇ ਲੀਡਰਾਂ ਨੂੰ, ਇੱਥੋਂ ਤੱਕ ਕਿ ਕਈ NRI ਵੀ ਆਉਂਦੇ, ਉਹਨਾਂ ਨੂੰ ਵੀ ਸ਼ੌਂਕ ਹੁੰਦਾ ਕਿ ਜਦੋਂ ਪਿੰਡ ਜਾਈਏ ਤਾਂ ਨਾਲ 2 ਸਿਕਿਉਰਿਟੀ ਵਾਲੇ ਜ਼ਰੂਰ ਹੋਣ। ਸੋ ਇਹ ਦਿਖਾਵੇ ਨੇ, ਡਰ ਨੇ ਹੈ, ਜਾਂ ਮਤਲਬ ਕਿ ਤੁਸੀਂ ਕਹਿ ਲਓ ਕਿ ਆਪਣੇ ਜੀਭ ਦੇ ਰਸ ਨੇ ਕਿ ਜਿਹੋ ਜੀ ਬਿਆਨਬਾਜ਼ੀ ਇੱਥੇ ਅਖੌਤੀ ਲੀਡਰਸ਼ਿਪ ਕਰਦੀ ਆ, ਹਾਂਜੀ, ਚਾਹੇ ਉਹ ਕਿਸੇ ਵੀ ਧਿਰ ਨਾਲ, ਚਾਹੇ ਉਹ ਸ਼ਿਵ ਸੈਨਾ ਵਾਲੇ ਹੋਣ, ਚਾਹੇ ਉਹ ਕੋਈ ਆਪਣੇ ਆਪ ਨੂੰ ਕੱਟੜਪੰਥੀ ਦੱਸਦੇ ਹੋਣ। ਸੋ ਜਿਹੋ ਜੀ ਇੱਥੇ ਬਿਆਨਬਾਜ਼ੀ ਹੁੰਦੀ ਆ, ਉਹਦੇ ਨਾਲ ਸਮਾਜਿਕ ਟਕਰਾਅ ਜਦੋਂ ਵੱਧਦਾ, ਉਹ ਸਮਾਜਿਕ ਟਕਰਾਅ ਦੇ ਵਿੱਚੋਂ ਸਿਰਫ ਤੇ ਸਿਰਫ ਇਹ ਲੋਕ ਆਪਣੇ ਲਈ ਲਾਲ ਲਸ਼ਕਰ ਚਾਹੁੰਦੇ ਹੁੰਦੇ ਨੇ ਕਿ ਅਸੀਂ ਭਾਈ ਪੁੱਠਾ ਸਿੱਧਾ ਬੋਲਾਂਗੇ ਤਾਂ ਸਾਨੂੰ ਪੁਲਿਸ ਸੁਰੱਖਿਆ ਮਿਲ ਜੂਗੀ। ਜੀ ਜੀ ਜੀ, ਬਿਲਕੁਲ ਸਹੀ। ਸੋ ਆਪਾਂ ਪਹਿਲਾਂ ਵੀ, ਕੁਝ ਦਿਨ ਪਹਿਲਾਂ ਵੀ ਇਸ ਵਿਸ਼ੇ ਤੇ ਗੱਲ ਕਰ ਰਹੇ ਸੀ ਕਿ ਭਾਈ ਇੱਕ ਤਾਂ ਪੁਲਿਸ ਦੀ ਬੱਚਤ ਹੋ ਜੂਗੀ, ਆਪਣੀ ਗੱਡੀਆਂ ਦੀ ਬੱਚਤ ਹੋ ਜੂਗੀ, ਆਪਣਾ ਖਰਚਾ ਘਟ ਜੂਗਾ, ਕਿ ਇਹਨਾਂ ਨੂੰ ਅੰਦਰ ਬਿਠਾ ਲਓ। ਬਿਲਕੁਲ ਦੇ ਦਿਓ ਇੱਕ, ਜੇ ਜੇਲ੍ਹ 'ਚ ਨਹੀਂ ਭੇਜਣਾ, ਗੈਸਟ ਹਾਊਸ 'ਚ 24 ਘੰਟੇ ਬਿਠਾ ਦਿਓ ਅੰਦਰ, ਕਿ ਅੰਦਰ ਰੋਟੀ ਦੇਵਾਂਗੇ, ਅੰਦਰ ਟੈਲੀਵਿਜ਼ਨ ਹੈ, ਅੰਦਰ ਸਾਰਾ ਕੁਝ ਹੈ, ਕਿ ਬੈਠੋ ਫੋਨ ਲੈ ਲਓ ਤਾਂ ਕਿ ਫੇਸਬੁੱਕ ਤੇ ਲਾਈਵ ਨਾ ਹੋਣ, ਕੋਈ ਬਕਵਾਸ ਨਾ ਕਰਨ, ਬਿਠਾਓ ਅੰਦਰ ਇਹਨਾਂ ਨੂੰ। ਜੀ ਬਿਲਕੁਲ। ਹੁਣ ਕਹਿੰਦੇ ਜੀ 33 ਨਾਮ ਨੇ ਸਾਡੇ ਕੋਲ ਜਿਨ੍ਹਾਂ ਨੂੰ ਮਤਲਬ ਕਿ ਖਤਰਾ ਹੈ ਜਾਨ ਨੂੰ, ਉਹਦੇ ਵਿੱਚ ਸ਼ਿਵ ਸੈਨਾ ਦੀ ਲੀਡਰਸ਼ਿਪ ਵੀ ਖਾਸੇ ਨਾਮ ਨੇ। ਸੋ ਉਹਨਾਂ ਦੇ ਲਈ ਕਹਿੰਦੇ ਜੀ ਉਹਨਾਂ ਦੀ ਸੁਰੱਖਿਆ ਦੇ ਲਈ ਜਿਹੜੇ ਪੁਲਿਸ ਲਾਈ ਗਈ ਸੀ, ਹੁਣ ਉਹ 'ਚ ਤਬਦੀਲੀ ਕੀਤੀ ਜਾ ਰਹੀ ਹੈ। ਕਮਾਂਡੋ ਟ੍ਰੇਨਿੰਗ ਵਾਲੇ ਨੌਜਵਾਨ ਲਾਏ ਜਾਣਗੇ। ਕਹਿੰਦੇ ਇੱਕ ਤਾਂ ਉਹਨਾਂ ਦੇ ਵਿੱਚ ਹੁਣ ਕੋਈ ਬਜ਼ੁਰਗ ਨਹੀਂ ਲਾਇਆ ਜਾਊਗਾ ਜੀ, ਉਹਦੇ ਵਿੱਚ ਨੌਜਵਾਨ ਤੇ ਤੰਦਰੁਸਤ ਤੇ ਐਨ ਤੇਜ਼ ਤਰਾਰ ਮੁੰਡੇ ਲਾਉਣੇ ਨੇ ਉਹਨਾਂ ਦੀ ਮਤਲਬ ਸੁਰੱਖਿਆ ਦੇ ਵਿੱਚ। ਤੇ ਇਸ ਲਈ ਤੁਸੀਂ ਦਰੁਸਤ ਫਰਮਾਇਆ ਕਿ ਇਹ ਜਿਹੜੇ ਪੁੱਠੇ ਸਿੱਧੇ ਕੰਮ ਕਰਨ ਵਾਲੇ ਨੇ, ਜਾਂ ਸਿਰਫ ਤਾਕਤ ਦੇ ਦਮ ਦੇ ਉੱਤੇ ਸਿਕਿਉਰਿਟੀ ਲੈਣ ਵਾਲੇ ਨੇ, ਜਾਂ ਇਹ ਡਰਾਵੇ ਵਾਲੀਆਂ ਗੱਲਾਂ ਦਿਖਾ ਕੇ ਪਹਿਲਾਂ ਬੋਲ ਲਓ, ਫਿਰ ਧਮਕੀਆਂ ਦਿਖਾ ਲਓ ਤੇ ਫਿਰ ਸੁਰੱਖਿਆ ਲੈ ਲਓ, ਉਹਨਾਂ ਦੀ ਹੁਣ ਚਾਂਦੀ ਹੈ ਜੀ। 33 ਬੰਦਿਆਂ ਦੇ ਨਾਮ ਨੇ, ਤੇ ਇਹਨਾਂ 33 ਬੰਦਿਆਂ ਦੇ ਲਈ ਕਹਿੰਦੇ ਕਿ ਜ਼ਿਲ੍ਹਾ ਪੱਧਰ ਦੇ ਉੱਤੇ DSP ਰੈਂਕ ਦਾ ਇੱਕ ਅਧਿਕਾਰੀ ਨੋਡਲ ਅਫਸਰ ਹੋਊਗਾ। ਠੀਕ ਹੈ, ਉਹਦੀ ਜ਼ਿੰਮੇਵਾਰੀ ਹੋਊਗੀ, ਉਹਨੇ ਸਾਰਾ ਕੁਝ ਦੇਖਣਾ ਕਿ ਕਿਵੇਂ ਲਾਉਣੇ ਆ, ਤੇ ਉਹਦੇ ਤਹਿਤ ਮਤਲਬ ਜਿਹੜੇ ਮੁਲਾਜ਼ਮ ਨੇ, ਪੁਲਿਸ ਮੁਲਾਜ਼ਮ ਨੇ, ਉਹਨਾਂ ਚੋਂ ਨੌਜਵਾਨ ਮੁਲਾਜ਼ਮ ਛਾਂਟ ਲਏ ਜਾਣੇ ਆ। ਨੌਜਵਾਨ ਮੁਲਾਜ਼ਮ ਛਾਂਟ ਕੇ ਉਹਨਾਂ ਦੀ ਫਿਰ ਕਮਾਂਡੋ ਟ੍ਰੇਨਿੰਗ ਕਰਾਉਣੀ ਆ ਜੀ। ਕਮਾਂਡੋ ਟ੍ਰੇਨਿੰਗ ਦਾ ਮਤਲਬ ਹੈ ਪ੍ਰਵੀਨ ਜੀ 42 ਕਿਲੋਮੀਟਰ ਰੋਜ਼ ਦੀ ਰੇਸ। ਉਹ ਅੱਛਾ, ਕਮਾਂਡੋ ਟ੍ਰੇਨਿੰਗ ਦੇ ਵਿੱਚ, ਤੇ ਉਸ 42 ਕਿਲੋਮੀਟਰ ਦੀ ਰੋਜ਼ ਦੀ ਰੇਸ ਦੇ ਵਿੱਚੋਂ 12 ਕਿਲੋਮੀਟਰ ਆਪਣੇ ਵਜਨ ਨਾਲੋਂ ਦੁੱਗਣਾ ਵਜਨ ਚੱਕ ਕੇ ਭੱਜਣਾ ਜੀ। ਮਤਲਬ 30 ਕਿਲੋਮੀਟਰ ਰੇਸ ਆ, ਤੇ ਬਾਕੀ 12 ਕਿਲੋਮੀਟਰ ਜੇਕਰ ਤੁਹਾਡਾ 70 ਕਿਲੋ ਵਜਨ ਹੈ ਤਾਂ 140 ਕਿਲੋ ਵਜਨ ਲੈ ਕੇ ਤੁਸੀਂ ਭੱਜਣਾ 12 ਕਿਲੋਮੀਟਰ। ਉਹ ਟ੍ਰੇਨਿੰਗ ਆ। ਫਿਰ ਉਹਦੇ ਵਿੱਚ ਕਿਤੇ ਨਾ ਕਿਤੇ ਮਤਲਬ ਕਿ 7 ਕਿਲੋਮੀਟਰ ਦੀ ਥੋੜਾ ਤੈਰਾਕੀ ਦਾ ਵੀ ਹੈ, ਕਿ ਤੁਸੀਂ ਤੈਰਨਾ ਵੀ ਹੈ। 7 ਕਿਲੋਮੀਟਰ ਦਾ ਉਹ ਤੈਅ ਹੋਣਾ ਚਾਹੀਦਾ ਰੋਜ਼ ਦੀ ਟ੍ਰੇਨਿੰਗ ਦਾ। ਆ ਵੀ ਹਿੱਸਾ 3200 ਦੇ ਕਰੀਬ ਰੋਜ਼ ਦੀਆਂ ਬੈਠਕਾਂ, ਤੇ ਇਹ ਐਕਸਰਸਾਈਜ਼ ਚਾਹੀਦੀ ਹੈ ਰੋਜ਼ ਤੁਹਾਡੇ ਅੰਦਰ। ਤੇ 25 ਫਿਰ ਔਖੀਆਂ ਤਰ੍ਹਾਂ ਦੀਆਂ ਮਤਲਬ ਕਿ ਜਿਹੜੀਆਂ ਐਕਸਰਸਾਈਜ਼ ਵਗੈਰਾ ਹੁੰਦੀਆਂ ਉਹ ਵੱਖਰੀਆਂ ਉਹ ਨੇ। ਸੋ ਆਹ ਟ੍ਰੇਨਿੰਗ ਚੋਂ ਲੰਘ ਕੇ ਕਮਾਂਡੋ ਬਣਨੇ ਆ, ਤੇ ਉਹ ਕਮਾਂਡੋ ਹੁਣ ਇਹਨਾਂ ਨੂੰ ਬਚਾਉਣ ਲਈ ਲਾਉਣੇ ਆ। ਇੰਨੀ ਔਖੀ ਟ੍ਰੇਨਿੰਗ ਵਾਲੇ ਕਮਾਂਡੋ। ਸੋ ਇਸ ਜਿਹੜੇ ਮਤਲਬ ਸਮਾਜ 'ਚ ਤਣਾਅ ਪੈਦਾ ਕਰਦੇ ਨੇ, ਜਿਹੜੇ ਸਮਾਜ 'ਚ ਵਿਗਾੜ ਪੈਦਾ ਕਰਦੇ ਨੇ, ਜਿਹੜੇ ਸਮਾਜ ਨੂੰ ਵੰਡੀਆਂ ਪਾਉਣਾ ਚਾਹੁੰਦੇ ਨੇ, ਜਿਹੜੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਬਚਾਉਣਾ। ਉਹ ਤੁਹਾਡੇ ਧਿਆਨ 'ਚ ਹੋਣਾ ਜਦੋਂ ਮੁੰਬਈ ਦੇ ਵਿੱਚ ਬੰਬ ਬਲਾਸਟ ਹੋਇਆ ਸੀ, ਉਹਨੂੰ ਕਹਿੰਦੇ ਜੀ ਉਹ ਮੰਗਦਾ ਹੁੰਦਾ ਸੀਗਾ ਕੀ ਖਾਣ ਨੂੰ ਕਿ, ਹਨਾ, ਤੇ ਕਹਿੰਦੇ ਉਹਨੂੰ ਅੰਦਰ ਇਹ ਖਾਣ ਲਈ ਰੱਖਿਆ ਜੀ ਅਸੀਂ। ਸੋ ਉਹ ਹਾਲ ਇਹਨਾਂ ਦਾ ਕਿ ਅਸੀਂ ਆਪਣੀ ਪੁਲਿਸ ਵੀ ਲਾਉਣੀ ਆ, ਉਹਨਾਂ ਦੀ ਜਾਨ ਵੀ, ਹਨਾ, ਕਸਾਬ ਨੂੰ ਲੈ ਕੇ ਜਿਵੇਂ ਕਸਾਬ ਦੇ ਮਸਲਾ ਸੀ ਉਵੇਂ ਹੀ ਹੁਣ ਮਤਲਬ ਕਿ ਕੀ ਅਸੀਂ ਆਪਣੀ ਪੁਲਿਸ ਵੀ ਖਤਰੇ 'ਚ ਪਾਉਣੀ ਆ, ਆਪਣੇ ਨੌਜਵਾਨ ਵੀ ਖਤਰੇ 'ਚ ਪਾਉਣੇ ਨੇ, ਤੇ ਇਹਨਾਂ ਨੂੰ ਇਹੋ ਜਿਹੀ ਸੁਰੱਖਿਆ ਵੀ ਦੇਣੀ ਆ, ਤੇ ਉਧਰੋਂ ਕਮਾਂਡੋ ਟ੍ਰੇਨਿੰਗ ਵਾਲੇ ਵੀ ਇੱਧਰ ਚੌਂਕਣੇ ਨੇ। ਸੋ ਇਸ ਹਵਾਲੇ ਨਾਲ ਖਰਚਾ ਵੀ ਵਧਣਾ ਪ੍ਰਵੀਨ ਜੀ, ਬੋਝ ਵੀ ਵਧਣਾ। ਤੇ ਆਹ ਇੱਕ ਨਵਾਂ ਫਾਰਮੂਲਾ ਕੱਢਿਆ ਜੀ ਕਿ ਪੰਜਾਬ ਦੇ ਅੰਦਰ। ਸਵਾਲ ਇਹ ਹੈ ਕਿ ਤੁਸੀਂ ਪੰਜਾਬ ਨੂੰ ਸੁਰੱਖਿਅਤ ਮਾਹੌਲ ਕਿਉਂ ਨਹੀਂ ਦੇ ਪਾ ਰਹੇ। ਪੰਜਾਬ ਇਹ ਹੈ ਕਿ ਅਜਿਹੀ ਸ਼ੈਲੀ ਨੂੰ ਰੋਕਣ ਦੇ ਲਈ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਸੀ ਕਿ ਫੋਟੋਆਂ ਨਹੀਂ ਪੋਸਟ ਹੋਣਗੀਆਂ ਹਥਿਆਰਾਂ ਵਾਲੀਆਂ। ਮੁੱਖ ਮੰਤਰੀ ਸਾਹਿਬ ਬਿਆਨ ਆਇਆ ਸੀ ਗਾਣੇ ਨਹੀਂ ਪ੍ਰਮੋਟ ਹੋਣਗੇ। ਕੀ ਇਹ ਕਹਿਣ ਨਾਲ ਹਟ ਜਾਏਗਾ? ਉਹਦੇ ਉੱਤੇ ਪਾਲਿਸੀ ਕਿਹੜੀ ਬਣੀ? ਉਹਦੇ ਉੱਤੇ ਅੱਜ ਤੱਕ ਬੈਠਕ ਕਿਹੜੀ ਹੋਈ?
ਉਹਦੀ ਰੂਪਰੇਖਾ ਕਿਵੇਂ ਹੋਏਗੀ, ਉਹਦੇ ਲਈ ਕਾਨੂੰਨ ਕਿਹੜਾ ਜਿਹੜਾ ਸਖਤ ਕੋਈ ਕਾਰਵਾਈ ਕਰ ਸਕੇਗਾ, ਕੀ ਉਹਦਾ ਆਧਾਰ ਹੈ, ਕੋਈ ਤੱਥ ਸਾਹਮਣੇ ਆਏ। ਨਹੀਂ। ਸੋ ਬੋਲ ਦੇਣ ਨਾਲ ਕੁਝ ਨਹੀਂ ਹੋਣਾ। ਇਸ ਲਈ ਇਸ ਹਵਾਲੇ ਤੇ ਵੀ ਇਹ ਕੱਲ ਨੂੰ ਲਿਸਟਾਂ ਵੱਧਦੀਆਂ ਜਾਣੀਆਂ ਨੇ। ਅੱਜ 33 ਨੇ, ਕੱਲ ਨੂੰ 50 ਹੋ ਜਾਣਗੇ, ਪਰਸੋਂ ਨੂੰ 63 ਹੋ ਜਾਣਗੇ ਕਿ ਸਾਨੂੰ ਵੀ ਸੁਰੱਖਿਆ ਚਾਹੀਦੀ ਆ, ਤੇ ਫਿਰ ਸਾਰੇ ਕਮਾਂਡੋ ਝੋਂਕ ਦਿਓ ਇਸੇ ਕੰਮ ਲਈ। ਜੀ ਬਿਲਕੁਲ ਬਿਲਕੁਲ।